ਖਬਰ ਆਈ ਹੈ ਕਿ ਥਾਣਾ ਰੋਸ਼ਨ ਵਾਲੇ ਦੇ ਇਲਾਕੇ ਦੇ ਵਿੱਚ ਰੈਸਕਿਊ 1122 ਦਾ ਅਹਿਲਕਾਰ ਖਾਤੂਨ ਨੂੰ ਘਰ ਚੈੱਕ ਕਰਨ ਵਾਸਤੇ ਜਾਂਦਾ ਵਾ ਤੇ ਉਹਦੇ ਨਾਲ ਜ਼ਿਆਦਤੀ ਦੀ ਕੋਸ਼ਿਸ਼ ਕਰਦਾ ਵਾ। ਇੰਤਹਾਈ ਅਫਸੋਸਨਾਕ ਖਬਰ ਆ ਕਿ ਅਸੀਂ ਜਿਨ੍ਹਾਂ ਲੋਕਾਂ ਨੂੰ ਆਪਣੇ ਘਰ ਦੇ ਅੰਦਰ ਤੱਕ ਵਾੜ ਲੈਂਦੇ ਆ, ਕਮਰਿਆਂ ਤੱਕ ਲੈ ਜਾਂਦੇ ਆ, ਅਗਰ ਉਹ ਅਹਿਲਕਾਰ ਖਵਾਤੀਨ ਨੂੰ ਹਰਾਸਾਂ ਕਰਨਗੇ, ਖਵਾਤੀਨ ਨਾਲ ਜ਼ਿਆਦਤੀ ਕਰਨਗੇ ਤੇ ਫਿਰ ਸਾਡੇ ਮੁਆਸ਼ਰੇ ਦਾ ਅੱਲਾ ਹੀ ਹਾਫਿਜ਼ ਆ। ਅਸੀਂ ਇਹਨਾਂ ਲੋਕਾਂ ਨੂੰ ਜਦੋਂ ਕਾਲ ਕਰਦੇ ਆ ਰੈਸਕਿਊ ਤੇ ਇਹ ਲੋਕ ਆਂਦੇ ਆ, ਅਸੀਂ ਇਹਨਾਂ ਨੂੰ ਘਰ ਵਾੜ ਲੈਂਦੇ ਆ, ਅੰਦਰ ਚਲੇ ਜਾਂਦੇ ਆ। ਅੰਦਰ ਜਾ ਕੇ ਅਗਰ ਹਰਕਤ ਕੀਤੀ ਆ ਤੇ ਅਫਸੋਸਨਾਕ ਆ। ਇਹਦੀ ਮੁਕੰਮਲ ਤਫਤੀਸ਼ ਹੋਣੀ ਚਾਹੀਦੀ ਆ। ਅਦਾਰੇ ਨੂੰ ਇੱਥੇ ਮੁਕੰਮਲ ਤਹਿਕੀਕਾਤ ਕਰਨੀਆਂ ਚਾਹੀਦੀਆਂ ਵਾ ਕਿ ਐਡਾ ਮੁਕੱਦਸ ਅਦਾਰਾ ਜਿਹਦੇ ਜ਼ਿੰਮੇ ਐਡੀ ਮੁਕੱਦਸ ਚੀਜ਼ਾਂ ਲੱਗੀਆਂ ਹੋਈਆਂ ਵਾ, ਉਹਦੇ ਬਾਵਜੂਦ ਉਹਦੇ ਅਹਿਲਕਾਰਾਂ ਨੇ ਅਗਰ ਆ ਕੀਤਾ ਵਾ। ਇੰਤਹਾਈ ਅਫਸੋਸਨਾਕ ਆ। ਪਹਿਲੇ ਦੀ FIR ਪੜ੍ਹ ਲਈਏ, ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਕੀ ਹੋਇਆ ਵਾ। ਇੱਕ ਭਾਈ ਸਾਹਿਬ ਨੇ ਕਾਸ਼ਿਫ ਇਹ ਥਾਣਾ ਰੋਸ਼ਨਵਾਲ ਦੇ ਵਿੱਚ ਦਰਖਾਸਤ ਦਿੰਦੇ ਆ, ਕਹਿੰਦੇ ਆ ਕਿ ਜ਼ਹੀਰ ਮੁਲਾਜ਼ਮ 1122 ਉਹਦਾ ਅੱਗੇ ਨੰਬਰ ਲਿਖਾਉਂਦੇ ਆ। ਫਿਰ ਕਹਿੰਦਾ ਜੀ 8 ਤਰੀਕ 12ਵਾਂ ਮਹੀਨਾ 2025 10:45 ਤੇ ਮੇਰੀ ਬੁੱਢੀ ਦੀ ਤਬੀਅਤ ਅਚਾਨਕ ਖਰਾਬ ਹੋਈ ਆ ਤੇ ਰੈਸਕਿਊ ਵਾਲਾ ਜ਼ਹੀਰ ਮੁਲਾਜ਼ਮ ਸਾਡੇ ਘਰ ਆਇਆ ਵਾ। ਉਹਨੇ ਆ ਕੇ ਮੇਰੀ ਬੁੱਢੀ ਨੂੰ ਚੈੱਕ ਕੀਤਾ ਵਾ। ਚੈੱਕ ਕਰਨ ਤੋਂ ਬਾਅਦ ਉਹਨੇ ਕਿਹਾ ਵਾ ਕਿ ਤੇਰੀ ਬੁੱਢੀ ਦਾ BP ਲੋ ਹੈਗਾ ਵਾ, ਲਿਹਾਜ਼ਾ ਬੋਤਲ 7 ਅਪ ਦੀ ਤੇ ਨਾਲ ਬਿਸਕੁਟ ਲੈ ਕੇ ਫਟਾਫਟ ਆ 7 ਅਪ ਦੀ ਬੋਤਲ ਦੇ ਵਿੱਚ ਲੂਣ ਪਾ ਕੇ ਨਾ ਇਸ ਬੀਬੀ ਨੂੰ ਪਿਲਾਣਾ ਵਾ ਤੇ ਇਹਦਾ BP ਜਿਹੜਾ ਵਾ ਠੀਕ ਹੋ ਜਾਏਗਾ। ਜਦੋਂ ਮੈਂ ਸਾਰਾ ਕੁਝ ਲੈ ਕੇ ਆਇਆ ਤੇ ਮੇਰੀ ਬੁੱਢੀ ਅੰਦਰ ਰੋਂਦੀ ਪਈ ਸੀ। ਉਹਨੇ ਕਿਹਾ ਕਿ ਇਸ ਬੰਦੇ ਨੇ ਮੇਰੇ ਨਾਲ ਜ਼ਿਆਦਤੀ ਦੀ ਕੋਸ਼ਿਸ਼ ਕੀਤੀ ਆ, ਮੇਰੇ ਨਾਲ ਛੇੜਖਾਨੀ ਕੀਤੀ ਆ। ਤੇ ਜਦੋਂ ਮੈਂ ਰੈਸਕਿਊ ਅਹਿਲਕਾਰ ਨੂੰ ਪੁੱਛਿਆ ਤੇ ਉਹ ਫਟਾਫਟ ਉੱਥੋਂ ਫਰਾਰ ਹੋ ਗਿਆ। ਹੁਣ ਜਨਾਬੇ ਅਲੀ ਤੁਸੀਂ ਮੈਨੂੰ ਦੱਸੋ ਕਿ ਅਸੀਂ ਜਾਈਏ ਤੇ ਜਾਈਏ ਕਿਹੜੇ ਪਾਸੇ? ਅਗਰ ਰੈਸਕਿਊ ਅਹਿਲਕਾਰ ਨੂੰ ਅਸੀਂ ਘਰ ਬੁਲਾਉਂਦੇ ਆ ਕਿ ਸਾਡੀ ਬੀਬੀ ਦੀ ਤਬੀਅਤ ਖਰਾਬ ਆ, ਉਹ ਆ ਕੇ ਜ਼ਿਆਦਤੀ ਕਰਨ ਲੱਗ ਜਾਵੇ, ਫਿਰ ਚੋਰ ਡਾਕੂ ਜਿਹੜੇ ਘਰਾਂ 'ਚ ਆ ਕੇ ਡਕੈਤੀ ਵੀ ਕਰਦੇ ਆ, ਜ਼ਿਆਦਤੀਆਂ ਵੀ ਕਰਦੇ ਆ, ਫਿਰ ਉਹ ਕਿੱਥੇ ਜਾਣਗੇ? ਮੇਰੇ ਖਿਆਲ ਦੇ ਨਾਲ ਤਾਰੀਖ ਦੇ ਵਿੱਚ ਪਹਿਲਾ ਵਾਕਿਆ ਹੋਇਆ ਵਾ ਜਿਹੜਾ ਰੈਸਕਿਊ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਵਾ ਔਰ ਏਡਾ ਸੰਗੀਨ ਮੁਕੱਦਮਾ ਦਰਜ ਹੋਇਆ ਵਾ ਕਿ ਉਹਨਾਂ ਦੇ ਉੱਪਰ ਜ਼ਿਆਦਤੀ ਦਾ ਇਲਜ਼ਾਮ ਲੱਗਾ ਵਾ। ਮੈਂ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼, IG ਪੰਜਾਬ ਡਾਕਟਰ ਉਸਮਾਨ ਅਨਵਰ, ਫੈਸਲਾਬਾਦ ਦੇ RPO ਸੁਹੇਲ ਅਹਿਮਦ ਸੁਗੇਰਾ ਸਾਹਿਬ ਨੂੰ ਦਰਖਾਸਤ ਕਰਾਂਗਾ ਕਿ ਸਰ ਇਹਦੀ ਮੈਰਿਟ ਦੇ ਉੱਪਰ ਤਫਤੀਸ਼ ਹੋਣੀ ਚਾਹੀਦੀ ਆ, ਮੈਰਿਟ ਦੇ ਉੱਪਰ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ। ਅਗਰ ਰੈਸਕਿਊ ਅਹਿਲਕਾਰ ਨੇ ਇਹ ਹਰਕਤ ਕੀਤੀ ਆ ਤੇ ਇਹਨੂੰ ਇਬਰਤ ਦਾ ਨਿਸ਼ਾਨ ਬਣਾ ਦਿਓ ਤਾਂ ਕਿ ਆਇੰਦਾ ਕਿਸੇ ਵੀ ਅਹਿਲਕਾਰ ਦੀ ਇੰਨੀ ਜੁਰਤ ਨਾ ਹੋ ਸਕੇ। ਅਗਰ ਇਹਨਾਂ ਨੇ ਗਲਤ ਇਲਜ਼ਾਮ ਲਾਇਆ ਵਾ ਫਿਰ ਮੇਰਾ ਖਿਆਲ ਆ ਕਿ ਇਹਨਾਂ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਬਹੁਤ ਸ਼ੁਕਰੀਆ।